ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 12 ਦਸੰਬਰ 2014 27 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਕੀ ਹੈ ਡਾਕਟਰ ਸਾਹਿਬ ਅੱਜ ਦਾ ਅਹਿਮ ਮੁੱਦਾ? ਦੇਖੋ, ਅੱਜ ਸਭ ਤੋਂ ਪਹਿਲਾਂ ਸਿੱਖ ਇਤਿਹਾਸ ਦਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਖਾਸ ਦਿਨ ਹੈ। 10ਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦਾ ਫਤਿਹ ਸਿੰਘ, ਉਹਨਾਂ ਦਾ ਅੱਜ ਜਨਮ ਦਿਨ ਹੈ। ਤੇ ਜਿਵੇਂ ਅੱਜ ਕੱਲ੍ਹ ਚਾਰ ਚਫੇਰੇ ਚਾਰ ਸਾਹਿਬਜ਼ਾਦੇ ਫਿਲਮ ਦਾ ਜ਼ਿਕਰ ਹੈ, ਬਹੁਤ ਸਾਰੇ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਜਿਹੜੇ ਪਹਿਲਾਂ ਸਿੱਖ ਇਤਿਹਾਸ ਤੋਂ ਵਾਕਿਫ ਨਹੀਂ ਸੀ, ਉਹਨਾਂ ਨੇ ਜਦੋਂ ਚਾਰ ਸਾਹਿਬਜ਼ਾਦਿਆਂ ਦਾ ਜਿਹੜਾ ਜੀਵਨ ਔਰ ਉਹਨਾਂ ਦੀ ਸ਼ਹਾਦਤ, ਵੱਡੇ ਦੋ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਕਿਵੇਂ ਬਹਾਦਰੀ ਦੇ ਨਾਲ ਜੂਝੇ ਨੇ, ਔਰ 7 ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਜਿਵੇਂ ਉਹਨਾਂ ਨੇ ਸਰਹੰਦ ਦੀ ਕਚਹਿਰੀ 'ਚ ਨਿਰਭੈ ਹੋ ਕੇ, ਨਿਡਰ ਹੋ ਕੇ ਉਹਨਾਂ ਵੈਲਿਊਜ਼ ਨੂੰ ਜਿਹੜੀਆਂ ਕਿ 10 ਗੁਰੂ ਸਾਹਿਬਾਨ ਦੇ ਜੀਵਨ 'ਚੋਂ ਗੁਰਮਤ ਗੁਰਸਿੱਖੀ ਵਿਚਾਰਧਾਰਾ ਦੀਆਂ ਵੈਲਿਊਜ਼ ਨੇ ਜੀ। ਔਰ ਜਿਵੇਂ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਕਿ ਉਸ ਸਰਹੰਦ ਦੀ ਕਚਹਿਰੀ 'ਚ ਤੋਰਨ ਤੋਂ ਪਹਿਲਾਂ ਉਹਨਾਂ ਦੀ ਦਾਦੀ ਮਾਂ ਮਾਤਾ ਗੁਜਰੀ ਜੀ ਨੇ ਆਪਣੇ ਪੋਤਿਆਂ ਨੂੰ ਇਹ ਸਿੱਖਿਆ ਫਿਰ ਦ੍ਰਿੜ ਕਰਵਾਈ ਸੀ ਕਿ ਹਮਰੇ ਬੰਸ ਰੀਤ ਇਹ ਆਈ, ਪ੍ਰਾਣ ਜਾਏ ਪਰ ਧਰਮ ਨਾ ਜਾਈ। ਕਿ ਵੇਖਿਓ ਮੇਰੇ ਪਿਆਰੇ ਪੋਤਰਿਓ, ਇਹ ਸਾਡੇ ਵੰਸ਼ ਦੀ ਰੀਤ ਹੈ, ਸਾਡੇ ਖਾਨਦਾਨ ਦੀ ਰੀਤ ਹੈ ਕਿ ਅਸੀਂ ਜਾਨ ਦੇ ਦਿੰਦੇ, ਪ੍ਰਾਣ ਦੇ ਦਿੰਦੇ, ਪ੍ਰਾਣ ਚਲੇ ਜਾਣ, ਪਰ ਅਸੀਂ ਕਦੇ ਧਰਮ ਨਹੀਂ ਛੱਡਿਆ। ਔਰ ਕਿਵੇਂ ਉਹਨਾਂ ਬੱਚਿਆਂ ਨੂੰ ਇਹ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੇ ਦਾਦਾ ਜੀ ਦਾ ਇਹ ਸੁਨੇਹਾ ਦ੍ਰਿੜ ਹੋਏਗਾ ਕਿ ਕਿਵੇਂ ਸੀਸ ਦਿਆ ਪਰ ਸਿਰ ਨਾ ਦਿਆ। ਤੇ ਉਸ ਕਚਹਿਰੀ ਦੇ ਵਿੱਚ ਇੱਕ 7 ਸਾਲ ਦਾ ਬੱਚਾ, ਇੱਕ 9 ਸਾਲ ਦਾ ਬੱਚਾ ਕਿਵੇਂ ਚੈਲੰਜ ਕਰਦੇ ਨੇ ਉਹਨਾਂ ਦੇ ਧੱਕੇ ਨੂੰ, ਕਿਵੇਂ ਨਿਡਰਤਾ ਦਾ ਪ੍ਰਗਟਾਵਾ ਕਰਦੇ ਨੇ। ਔਰ ਮੈਂ ਬਹੁਤ ਵਾਰ ਦੇਖਦਾ ਕਿ ਬੇਸ਼ੱਕ ਅੱਜ ਜਦੋਂ ਅਸੀਂ ਦੁਨੀਆ 'ਚ ਗੱਲ ਕਰਦੇ ਹਾਂ ਆਈਕੌਨਸ ਦੀ, ਕਈ ਵਾਰ ਆਪਣੇ ਧਰਮ ਦੇ ਹਵਾਲੇ ਨਾਲ ਵੀ ਅਸੀਂ ਕਹਿੰਦੇ ਹਾਂ ਜੀ ਅੱਜ ਸਾਡੇ ਕੋਲ ਆਈਕੌਨ ਨਹੀਂ ਨੇ ਜੀ, ਪਰ ਜੇ ਅਜੇ ਸਾਡੇ ਇਤਿਹਾਸ ਦਾ ਸਿਰਫ ਇੱਕ ਚੈਪਟਰ, ਉਸ ਦਾ ਵੀ ਇੱਕ ਹਿੱਸਾ ਬਾਕੀ ਲੋਕਾਂ ਦੇ ਸਾਹਮਣੇ ਆਇਆ ਹੈ, ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹਨਾਂ ਦੇ ਜੀਵਨ ਦੇ ਹਵਾਲੇ ਨਾਲ, ਤੇ ਦੂਸਰੇ ਜਿਹੜੇ ਨੇ ਉਹਨਾਂ ਨੇ ਇਸ ਗੱਲ ਨੂੰ ਦੇਖਿਆ ਹੈ ਕਿ ਭਾਈ ਇਹ ਕੀ ਨੇ, ਇਹਨਾਂ ਦਾ ਇਤਿਹਾਸ ਕੀ ਹੈ, ਕਿਹੋ ਜਿਹਾ ਵਿਰਸਾ ਹੈ। ਤੇ ਅਸੀਂ ਜਿਹੜੇ ਸੱਚਮੁੱਚ ਹੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੇ ਭਰਾ ਹੈ, ਜੇ ਕਿਉਂਕਿ ਭਰਾ ਇਸ ਨਾਤੇ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਬਿੰਦੀ ਪੁੱਤਰ, ਆਪਣੇ ਬਾਇਓਲੋਜੀਕਲ ਸਨਸ ਕੁਰਬਾਨ ਕਰਕੇ ਪੰਥ ਨੂੰ ਜਦੋਂ ਉਹਨਾਂ ਨੇ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਸੁੱਤ ਵੀ ਸੰਸਕ੍ਰਿਤ ਦੇ ਵਿੱਚ ਜਿਹੜਾ ਪੁੱਤਰ ਨੂੰ ਕਹਿੰਦੇ ਨੇ, ਕਿ ਮੈਂ ਇਹਨਾਂ ਪੁੱਤਰਾਂ ਦੇ ਸਿਰ ਤੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਜਦੋਂ ਇਹ ਦ੍ਰਿੜ ਕਰਵਾਇਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਸੀਂ ਅਨੰਦਪੁਰ ਦੇ, ਸੋ ਅਸੀਂ ਜਾਂ ਸਾਡੀ ਕੌਮ ਜੇ ਅੱਜ ਛੋਟੇ ਆਪਣੇ ਬੱਚਿਆਂ ਦੇ ਸਿਰਾਂ ਤੋਂ ਅਸੀਂ ਕੇਸ ਕਤਲ ਕਰਵਾਈਏ ਤੇ ਕਹੀਏ ਜੀ ਸਾਂਭੇ ਨਹੀਂ ਜਾਂਦੇ, ਵੱਡੇ ਹੋਣਗੇ ਆਪੇ ਸਮਝ ਜਾਣਗੇ, ਅਜੇ ਸੰਭਾਲ ਨਹੀਂ ਸਕਦੇ ਜਾਂ ਦੂਸਰੇ, ਤੇ ਮੈਂ ਸਮਝਦਾ ਵੀ 7 ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਉਸ ਸਰਹੰਦ ਦੀ ਕਚਹਿਰੀ 'ਚ ਉਸ ਕੰਧ ਦੇ ਵਿੱਚ ਖਲੋ ਕੇ ਜੋ ਮੈਸੇਜ ਦੇ ਗਏ ਨੇ, ਉਹ ਮੈਸੇਜ ਤਾਂ ਸਾਨੂੰ ਕੀ ਦੂਸਰਿਆਂ ਨੂੰ ਇਹ ਬਲ ਦਿੰਦਾ ਹੈ ਔਰ ਇਸ ਸਾਰੇ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਫੇਥ ਕਿਹਨੂੰ ਕਹਿੰਦੇ ਨੇ, ਕੁਰਬਾਨੀ ਕਿਹਨੂੰ ਕਹਿੰਦੇ ਨੇ। ਔਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਹਵਾਲੇ ਨਾਲ ਤਾਂ ਈਵਨ ਜਦੋਂ ਅਸੀਂ ਨੀਲਾ ਬਾਣਾ ਜਾਂ ਜਿਹੜਾ ਖਾਸ ਤੌਰ 'ਤੇ ਜਿਵੇਂ ਫਰਲਾ ਜਿਹੜਾ ਹੈ ਉਹ ਸਜਾਉਂਦੇ ਨੇ ਨਿਹੰਗ ਸਿੰਘ ਉਹਨਾਂ ਦੇ, ਕਿਉਂਕਿ ਪੁਰਾਤਨ ਸਿੰਘਾਂ ਦੀ ਜਿਹੜੀ ਹੈ ਦਸਤਾਰ ਦਾ ਇਹੀ ਤਰੀਕਾ ਸੀ, ਸਟਾਈਲ ਸੀ, ਉਸ ਦਸਤਾਰ ਦੇ ਉੱਤੇ ਹੀ ਚੱਕਰ ਟਿਕਦੇ ਸੀ, ਉਸ ਦੇ ਉੱਤੇ ਫਰਲਾ ਸੀ।
ਔਰ ਉਹਨਾਂ ਦਾ ਜਦੋਂ ਤੁਸੀਂ ਬੁੱਢਾ ਦਲ ਦਾ ਜਾਂ ਉਹਨਾਂ ਦੇ ਬਾਣੇ ਦਾ ਇਤਿਹਾਸ ਦੇਖਦੇ ਹੋ ਤੇ ਉਹ ਇਸ ਨੂੰ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਲ ਜੋੜਦੇ ਨੇ ਕਿ ਉਹਨਾਂ ਦੇ ਨਾਲ ਉਹਨਾਂ ਤੋਂ ਪ੍ਰੇਰਨਾ ਲੈ ਕੇ ਜਾਂ ਉਹਨਾਂ ਦੇ ਨਾਲ ਕੋਈ ਨਾ ਕੋਈ ਜਿਹੜਾ ਵਾਕਿਆ ਹੈ ਉਸ ਨੂੰ ਜੋੜ ਕੇ, ਕਿਉਂਕਿ ਵਾਕਿਆ ਡਿਫਰੈਂਟ ਨੇ ਇਸ ਲਈ ਮੈਂ ਉਹਨੂੰ ਕੋਟ ਨਹੀਂ ਕਰਾਂਗਾ, ਪਰ ਉਹ ਕਹਿੰਦੇ ਨੇ ਕਿ ਵੀ ਇਹ ਜਿਹੜਾ ਸਾਡੀ ਦਸਤਾਰ ਦਾ ਓਰੀਜਨ ਹੈ ਇਹ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਲ ਜਿਹੜਾ ਹੈ ਉਹ ਜੋੜਦੇ ਨੇ। ਸੋ ਮੈਂ ਜਿੱਥੇ ਸਮੂਹ ਸਿੱਖ ਸੰਗਤਾਂ ਨੂੰ ਸਾਹਿਬਜ਼ਾਦਾ ਫਤਿਹ ਸਿੰਘ ਹੋਰਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦੇ, ਅਸੀਂ ਗੁਰੂ ਕੇ ਸਮੁੱਚੇ ਉਸ ਸਰਬੰਸ ਨੂੰ, ਔਰ ਜਦੋਂ ਅਸੀਂ ਸਰਬੰਸ ਦੀ ਗੱਲ ਕਰਦੇ ਬਹੁਤ ਵਾਰ ਸਾਡੀ ਭੱਜ ਦੌੜ ਅਸੀਂ ਆਪਣੇ ਬੱਚਿਆਂ ਦੇ ਹਵਾਲੇ ਨਾਲ ਕਰ ਰਹੇ ਹੁੰਦੇ ਹਾਂ। ਇਸ ਗੱਲ ਦਾ ਫਿਕਰ ਹੁੰਦਾ ਹੈ ਕਿ ਜੀ ਇਹ ਪੜ੍ਹ ਜਾਣ, ਇਹ ਕਮਾਉਣ ਜੋਗੇ ਹੋ ਜਾਣ, ਆਪਣੇ ਪੈਰਾਂ ਤੇ ਹੋ ਜਾਣ, ਔਰ ਇਹੀ ਅਸੀਂ ਸਮਝਦੇ ਹਾਂ ਵੀ ਸਾਡੇ ਜੀਵਨ ਦਾ ਮਨੋਰਥ ਹੈ। ਪਰ ਦੂਸਰੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ, ਜੇ ਚੈਲੰਜ ਹੈ, 9 ਸਾਲ ਦੀ ਉਮਰ ਹੈ, ਕਸ਼ਮੀਰੀ ਪੰਡਤਾਂ ਦੀ ਕਹਾਣੀ ਤੋਂ ਅਸੀਂ ਸਾਰੇ ਵਾਕਿਫ ਹਾਂ ਕਿ ਕਿਵੇਂ ਉਹ ਆਪਣੇ ਪਿਤਾ ਨੂੰ, ਇਹ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੋਲੂਸ਼ਨ ਨਹੀਂ ਸੀ ਪਤਾ ਵੀ ਕੀ ਹੈ, ਸ਼ਾਇਦ ਕਿਤੇ ਨਾ ਕਿਤੇ ਇਹ ਫਿਕਰ ਚੱਲ ਰਿਹਾ ਹੋਏਗਾ ਕਿ ਜਿਹੜਾ ਇਹਨਾਂ ਦਾ ਇਸ ਵੇਲੇ ਮਸਲਾ ਹੈ ਉਹ ਤਾਂ ਸ਼ਹਾਦਤ ਤੋਂ ਬਿਨਾਂ ਜਿਹੜੀ ਹੈ ਕੌਨਸ਼ੀਅਸਨੈਸ ਜਾਂ ਲੋਕਾਂ ਦੀ ਜਿਹੜੀ ਮਰੀ ਹੋਈ ਜ਼ਮੀਰ ਹੈ ਉਹ ਜਾਗ ਨਹੀਂ ਸਕਦੀ। ਪਰ ਇਸ ਗੁਰੂ ਨਾਨਕ ਦੇ ਘਰ ਦੇ ਜਿਹੜਾ ਕਿ ਇਹ ਵਾਰਸ ਨੇ, ਇਹ ਕਿਵੇਂ ਜ਼ਿੰਮੇਵਾਰੀ ਇਸ ਛੋਟੀ ਉਮਰ ਦੇ ਵਿੱਚ ਜਿਹੜਾ ਉਹ ਸੰਭਾਲਣਗੇ ਔਰ ਕਿੰਨੇ ਚੈਲੰਜ ਸਾਹਮਣੇ ਫੇਸ ਹੋਣਗੇ। ਸੋ ਇਹ ਇੱਕ ਅਧਿਆਤਮ ਦੀ ਦੁਨੀਆ ਦੇ ਵਿੱਚ ਇੱਕ ਸਵਾਲ ਜਵਾਬ ਦਾ ਸਿਲਸਿਲਾ ਹੁੰਦਾ ਹੈ। ਨਹੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਹੀ ਉਹ ਸੁਪੁੱਤਰ ਵੀ ਨੇ, ਪਰ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਜੋਤ ਨੇ। ਸੋ ਇਹ ਸਾਨੂੰ ਸਮਝਾਉਣ ਲਈ ਸੀ ਕਿ ਭਾਈ ਜਦੋਂ ਇਹੋ ਜਿਹਾ ਮੌਕਾ ਵੀ ਬਣਦਾ ਕਿ ਜਿੱਥੇ ਸੱਚ ਹੱਕ ਇਨਸਾਫ ਦਾ ਚੈਲੰਜ ਹੁੰਦਾ ਤੇ ਫਿਰ 9 ਸਾਲ ਦਾ ਪੁੱਤਰ ਆਪਣੇ ਪਿਤਾ ਨੂੰ ਜਿਹੜਾ ਕਿ ਮਿਡਲ ਏਜਡ ਨੇ ਉਹਨਾਂ ਨੂੰ ਕੁਰਬਾਨੀ ਦੇ ਲਈ ਤੋਰ ਸਕਦਾ ਜੀ। ਤੇ ਫਿਰ ਉਹੀ ਜਦੋਂ ਤੁਸੀਂ ਸੀਨ ਬਦਲਦਾ ਦੇਖਦੇ ਹੋ, ਇੱਕ ਪਾਸੇ ਅਨੰਦਪੁਰ ਸਾਹਿਬ ਹੈ ਜਿੱਥੇ ਕਿ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਨੇ ਬਾਲਾ ਪ੍ਰੀਤਮ 9 ਸਾਲ ਦੀ ਉਮਰ ਦੇ, ਉਹ ਆਪਣੇ ਪਿਤਾ ਨੂੰ ਕਹਿੰਦੇ ਨੇ ਕਿ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ ਜੀ, ਤੁਸੀਂ ਹੁਣੇ ਆਏ ਇਹਨਾਂ ਦੀ ਬਾਹ ਫੜੋ। ਤੇ ਕਿੱਥੇ ਉਹ ਸੀਨ ਬਦਲਦਾ, ਫਿਰ ਉਹ ਚਮਕੌਰ ਦੀ ਗੜੀ ਹੈ ਤੇ ਚਮਕੌਰ ਦੀ ਗੜੀ 'ਚ ਗੱਭਰੂ ਪੁੱਤਰ 16 ਤੇ 14 ਸਾਲ ਦੇ ਜਿਹੜੇ ਨੇ ਉਹ ਪੁਤਲੀਆਂ ਵਾਂਗ ਜਿਹੜਾ ਹੈ ਉਹ ਗੁਰੂ ਕਲਗੀਧਰ ਦੇ ਸਾਹਮਣੇ, ਆਪਣੇ ਪਿਤਾ ਦੇ ਸਾਹਮਣੇ ਆਗਿਆ ਮੰਗ ਰਹੇ ਨੇ ਕਿ ਮੈਂ ਪਹਿਲਾਂ ਜੰਗ ਦੇ ਵਿੱਚ ਜਾਣਾ ਹੈ, ਮੈਂ ਪਹਿਲਾਂ ਜੰਗ ਦੇ ਵਿੱਚ ਜਾਣਾ ਹੈ। ਔਰ ਉਹਨਾਂ ਨੂੰ ਜੇ ਆਪਣੇ ਪਿਤਾ ਨੂੰ ਤੋਰਿਆ ਤੇ ਆਪਣੇ ਪੁੱਤਰਾਂ ਨੂੰ ਉਹਨਾਂ ਨੂੰ ਉਸੇ ਤਰ੍ਹਾਂ ਹੀ ਸਜਾ ਕੇ ਸ਼ਸਤਰ ਧਾਰੀ ਬਣਾ ਕੇ, ਕਿਉਂਕਿ ਸ਼ਸਤਰ ਧਾਰੀ ਤਾਂ ਆਸਾਨੀ ਜੰਗ ਦੇ ਮੈਦਾਨ 'ਚ ਤੋਰਦੇ ਨੇ। ਤੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ 'ਚ ਚੋਂ 10ਵੇਂ ਪਾਤਸ਼ਾਹ ਜਿਹੜੇ ਨੇ ਖੁਸ਼ੀ ਦਾ ਜੈਕਾਰਾ ਛੱਡਦੇ ਨੇ। ਔਰ ਇਵੇਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਜਦੋਂ ਜਾ ਕੇ ਜੂਝਦੇ ਨੇ, ਸ਼ਹੀਦੀ ਜਾਮ ਪੀਂਦੇ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਖੁਸ਼ੀ ਦੇ ਵਿੱਚ ਜੈਕਾਰਾ ਛੱਡਦੇ ਨੇ। ਔਰ ਜਿਵੇਂ ਇਹ ਸ਼ਬਦ ਅਕਸਰ ਅਸੀਂ ਦੁਹਰਾਉਂਦੇ, ਕਈ ਵਾਰ ਕੁਝ ਭਾਵਨਾਵਾਂ ਨਜ਼ਮ ਦੇ ਵਿੱਚ ਇੰਨੀਆਂ ਖੂਬਸੂਰਤੀ ਦੇ ਨਾਲ ਕਹੀਆਂ ਜਾਂਦੀਆਂ ਨੇ ਕਿ ਉਹਨਾਂ ਦੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਇਹ ਸ਼ਬਦ ਕਹਾਏ ਸ਼ਾਇਰ ਨੇ ਕਿ करतार से कह रहे थे गोया रूबरू होकर आया हूं चमकौर से मैं सुर्ख रू होकर, कि रूबरू ਹੁੰਦਾ ਆਮੋ ਸਾਹਮਣੇ, ਕਿ ਜਿਵੇਂ ਨਿਰੰਕਾਰ ਨੂੰ ਆਮੋ ਸਾਹਮਣੇ ਗੁਰੂ ਕਲਗੀਧਰ ਕਹਿ ਰਹੇ ਸੀ ਕਿ ਮੈਂ ਚਮਕੌਰ ਤੋਂ ਸੁਰਖ ਰੂ ਮੂੰਹ ਨੂੰ ਕਹਿੰਦੇ ਨੇ, ਔਰ ਸੁਰਖ ਉਜਲ ਮੁਖ ਦੇ ਨਾਲ, ਕਿ ਮੈਂ ਚਮਕੌਰ ਤੋਂ ਉਜਲ ਮੁਖ ਦੇ ਨਾਲ ਆਇਆ। ਸੋ ਇੱਕ ਪਾਸੇ ਚਮਕੌਰ ਦਾ ਪ੍ਰਾਈਡ ਹੈ, ਦੂਸਰੇ ਪਾਸੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਉਹਨਾਂ ਦੀ ਸ਼ਹਾਦਤ ਹੈ। ਔਰ ਜਿਹੜਾ ਫਿਰ ਜ਼ਫਰਨਾਮਾ ਹੈ ਜਿਹੜਾ ਕਿ ਸਾਡੇ ਲਈ ਇਹ ਸਾਰੇ ਪੂਰਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਏ ਕਿ ਕਿਵੇਂ ਇਸ ਸਾਰੇ ਤੋਂ ਬਾਅਦ ਵੀ ਡਿਫਾਈਂਸ ਹੈ ਜੀ। ਜਦੋਂ ਔਰੰਗਜ਼ੇਬ ਨੂੰ ਉਹ ਲਿਖਦੇ ਨੇ ਕਿ ਵੀ ਤੂੰ ਮੇਰੇ 4 ਬੱਚੇ ਮਾਰੇ ਨੇ, ਤੂੰ ਬੜਾ ਖੁਸ਼ ਹੋਏਗਾ ਕਿ ਤੂੰ ਮੇਰੇ ਹਜ਼ਾਰਾਂ ਸਿੱਖ ਮਾਰੇ ਨੇ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜੋ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰਿਆਂ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਹੁਣ ਇਹ ਡਿਫਾਈਂਸ ਹੈ ਕਿ ਵੀ ਤੂੰ ਜਿਹੜੇ ਨੇ ਉਹ ਛੋਟੇ ਭੁਜੰਗੀ ਮਾਰੇ ਨੇ, ਪਰ ਖਾਲਸਾ ਜਿਹੜਾ ਖੜਪਾ ਹੈ, ਜਿਹੜਾ ਭਾਂਬੜ ਹੈ ਜੀ, ਉਹ ਅਜੇ ਬਾਕੀ ਹੈ। ਸੋ ਇਸ ਡਿਫਾਈਂਸ ਚੋਂ ਹੀ
ਖਾਲਸੇ ਦਾ ਜਨਮ ਹੋਇਆ। ਖਾਲਸਾ ਨਾ ਹੀ ਡਿਫਾਈਂਸ ਦਾ, ਖਾਲਸਾ ਨਾ ਹੀ ਚੈਲੰਜ ਦਾ, ਖਾਲਸਾ ਨਾ ਹੀ ਈਨ ਨਾ ਮੰਨਣ ਦਾ। ਇਹ ਸਰਹੰਦ ਦੀ ਕੰਧ ਹੋਏ, ਚਮਕੌਰ ਦੀ ਗੜੀ ਹੋਏ, ਤੇ ਫਿਰ ਉਹ ਦਿੱਲੀ ਦਾ ਚਾਂਦਨੀ ਚੌਂਕ, ਔਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ, ਫਿਰ ਲਾਹੌਰ ਚੌਂਕ ਨਖਾਸ, ਜਿੱਥੇ ਕਿ ਲਗਾਤਾਰਤਾ ਦੇ ਨਾਲ ਜਿੱਥੇ ਸ਼ਹੀਦ ਗੰਜ, ਉਹ ਸਾਰਾ ਉਸ ਗੱਲ ਦਾ ਜ਼ਰਾ ਜ਼ਰਾ ਇਸ ਗੱਲ ਦੀ ਗਵਾਹੀ ਦੇਗਾ ਕਿ ਸੀਸ ਦਿਆ ਪਰ ਸਿਰ ਨਾ ਦਿਆ। ਔਰ ਇਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਆਪਣੀ ਅਰਦਾਸ ਦੇ ਵਿੱਚ ਉਹ ਯਾਦ ਕਰਦੇ ਹਾਂ ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ। ਉਹਦੇ 'ਚ ਸਿੰਘਣੀਆਂ ਵੀ ਨੇ ਜਿਨ੍ਹਾਂ ਦੀ ਕੁਰਬਾਨੀ, ਜਦੋਂ ਅਸੀਂ ਮੀਰ ਮੰਨੂ ਦੀ ਕੈਦ, ਲੱਖੂ ਜਿਸ ਨੇ ਬੀਬੀਆਂ ਔਰ ਬੱਚਿਆਂ ਨੂੰ ਕੈਦ ਕਰਵਾ ਕੇ ਲਿਆਂਦਾ, ਉਹਨਾਂ ਦੇ ਉੱਤੇ ਜਿਹੜੇ ਜ਼ੁਲਮ ਹੋਏ, ਔਰ ਅਸੀਂ ਇਤਿਹਾਸ ਦੇ ਪੰਨਿਆਂ 'ਚ ਦੇਖਦੇ ਹਾਂ ਕਿ ਜੇ ਉਹਨਾਂ ਦੇ ਬੱਚਿਆਂ ਦੇ ਹਾਰ ਗਲਾਂ 'ਚ ਪਏ ਹੋਏ ਨੇ, ਟੁਕੜੇ ਟੁਕੜੇ ਕਰਕੇ ਸਵਾ ਸਵਾ ਮਨ ਦੇ ਪੀਸਣੇ ਪੀਸ ਰਹੀਆਂ ਨੇ, ਔਰ ਮੂੰਹ ਵਾਹਿਗੁਰੂ ਵਾਹਿਗੁਰੂ ਉਚਾਰਦੇ ਆ, ਦਿਨ ਬੀਤਦਾ ਤੇ ਉਸ ਕੈਦ ਦੇ ਵਿੱਚ ਨਾਲੇ ਚੱਕੀ ਪੀਂਦੇ ਆ, ਰਹਿ ਰਾਸ ਕਰਦੀਆਂ ਤੇ ਫਿਰ ਅਰਦਾਸ ਕਰਦੀਆਂ, ਗਲਾਂ ਦੇ ਵਿੱਚ ਹਾਰ ਨੇ ਬੱਚਿਆਂ ਦੇ ਕਿ ਹੇ ਅਕਾਲ ਪੁਰਖ, ਚਾਰ ਪੈਰ ਦਿਨ ਤੇਰੇ ਭਾਣੇ 'ਚ ਸੁੱਖਾਂ ਦਾ ਬਤੀਤ ਹੋਇਆ, ਚਾਰ ਪੈਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਨੀ। ਸੋ ਇਹ ਫੇਥ ਹੈ, ਇਹ 18ਵੀਂ ਸਦੀ 'ਚ ਅਸੀਂ ਪੜ੍ਹਿਆ ਇਤਿਹਾਸ, ਸਾਡੀ ਅਰਦਾਸ ਦਾ ਹਿੱਸਾ ਬਣਿਆ। ਪਰ ਜਿਨ੍ਹਾਂ ਦੇ ਹੱਥਾਂ 'ਚ ਅੱਜ ਅਸੀਂ ਪਿਛਲੇ 30 ਸਾਲਾਂ 'ਚ ਸਫ਼ਰ ਕੀਤੇ, ਉਹ ਜਿਹੀ ਸਿਦਕ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਹਵਾਲੇ ਨਾਲ, ਉਹ ਜੂਨ 84 ਕਿਸ ਕਦਰ ਅਕਾਲ ਤਖਤ ਸਾਹਿਬ ਦੀ ਅਜ਼ਮਤ ਦੇ ਲਈ ਜੂਝੇ, ਕਿਸ ਕਦਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਲਗਭਗ 10 ਸਾਲ ਉਹ ਸਟਰਗਲ 1994-95 ਤੱਕ 1 ਲੱਖ ਤੋਂ ਜ਼ਿਆਦਾ ਉਸੇ ਹੀ ਖਾਲਸਾ ਪੰਥ ਦੇ ਸਪੁੱਤਰ ਸਪੁੱਤਰੀਆਂ ਰਣ ਤੱਤੇ 'ਚ ਜੂਝੇ, ਕਿਵੇਂ ਉਹ ਬਹਾਦਰੀ ਦੇ ਕੀਰਤੀਮਾਨ ਸਥਾਪਿਤ ਕੀਤੇ, ਕਿਵੇਂ ਡਿਫਾਈਂਸ। ਇਹ ਵੀ ਸਾਰੀ ਜਿਹੜੀ ਸਟਰਗਲ ਹੈ ਉਹ ਟੈਂ ਦਾ ਨਾਂ ਹੈ ਜੀ। ਜਿੱਦਾਂ ਤੁਸੀਂ ਟੈਂ ਛੱਡ ਦਿੰਦੇ ਹੋ, ਟੈਂ ਤੁਹਾਡੀ ਟੁੱਟ ਜਾਂਦੀ ਹੈ, ਗੁਲਾਮੀ 'ਚ ਤਾਂ ਫਿਰ ਤੁਸੀਂ ਸਾਰੇ ਹੀ ਜੀ ਜਾਂਦੇ ਹੋ। ਔਰ ਇਹੀ ਕਰੈਕਟਰ ਸੀ ਸਿੱਖ ਦਾ, ਜਿਹੜਾ ਪੰਜਾਬ ਦੀ ਫਿਜ਼ਾ ਦੇ ਵਿੱਚ ਜਿਹਨੇ ਪੰਜਾਬ ਦੀ ਧਰਤੀ ਦੇ ਖਮੀਰ ਨੂੰ ਬਦਲਿਆ, ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਸੋ ਗੱਲ ਟੈਂ ਨਾ ਮੰਨਣ ਦੀ ਹੈ। ਪੋਲੀਟੀਕਲ ਪਾਵਰ, ਆਜ਼ਾਦੀ ਤੇ ਗੁਲਾਮੀ, ਗੁਲਾਮੀ ਟੈਂ ਦਾ ਤੋੜ ਦੇਣਾ ਹੁੰਦਾ। ਰੋਟੀ ਤਾਂ ਫਿਰ ਵੀ ਉਹ ਖਾਈ ਜਾਂਦੇ ਨੇ। ਜੇ 1000 ਸਾਲ ਗੁਲਾਮੀ ਉਹਨਾਂ ਨੇ ਕਬੂਲੀ, ਜਿਨ੍ਹਾਂ ਨੇ ਦਲੀਸ਼ਵਰੋ ਈਸ਼ਵਰੋ ਕਹਿੰਦੇ ਰਹੇ, ਤੇ ਉਹ ਕਿਹੜੇ ਉਹਨਾਂ ਬੱਚੇ ਨਹੀਂ ਸੀ ਜੰਮਦੇ, ਜਾਂ ਉਹਨਾਂ ਦੇ ਕੋਈ ਵਿਆਹ ਨਹੀਂ ਸੀ ਹੁੰਦੇ, ਜਾਂ ਉਹਨਾਂ ਦੇ ਕੋਈ ਘਰ ਨਹੀਂ ਸੀ ਬਣਦੇ, ਬਾਕੀ ਗੱਲਾਂ ਉਵੇਂ ਹੀ ਤੁਰੀਆਂ ਹੁੰਦੀਆਂ ਨੇ। ਲੇਕਿਨ ਉਹਨਾਂ ਨੇ ਆਪਣੀ ਉਹ ਜ਼ਮੀਰ ਮਾਰ ਲਈ ਸੀ, ਉਹਨਾਂ ਵਿਚਲੀ ਟੈਂ ਮੁੱਕ ਗਈ ਸੀ। ਦਲੀਸ਼ਵਰੋ ਈਸ਼ਵਰੋ ਦਾ ਹੀ ਪਾਠ ਉਹ ਪੜ੍ਹਦੇ ਸੀ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਤੇ ਇੱਥੇ ਉਹ ਫੇਥ ਆਇਆ, ਉਸ ਧਰਤੀ ਦੇ ਉੱਤੇ ਉਹ ਆਵਾਜ਼ ਆਈ ਕਿ ਨਹੀਂ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਕਿ ਇਹ ਜਿਹੜਾ ਇਹ ਕਬੂਲ ਨਹੀਂ ਹੈ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਇਸ ਫਿਰ ਸੱਚ ਦੇ ਰਸਤੇ ਦੇ ਉੱਤੇ ਸੱਚ ਸੁਣਾਉਣ ਵਾਲੇ 7 ਸਾਲ ਦੇ ਉਸ ਸ਼ਹਿਜ਼ਾਦੇ ਗੁਰੂ ਕੇ ਸਪੁੱਤਰ ਸਾਹਿਬਜ਼ਾਦਾ ਫਤਿਹ ਸਿੰਘ, ਸਰਹੰਦ ਦੀ ਕੰਧ ਹਮੇਸ਼ਾ ਸਾਨੂੰ ਇਹ ਯਾਦ ਕਰਵਾਉਂਦੀ ਰਹੇਗੀ ਕਿ ਇਸ ਸਿੱਖੀ ਦੇ ਰਸਤੇ ਤੇ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ। ਇਸ ਰਸਤੇ ਦੇ ਉੱਤੇ ਕੋਈ ਗਿਣਤੀਆਂ ਮਿਣਤੀਆਂ, ਕੋਈ ਜੀਵਨ ਦੇ ਸੁੱਖ। ਅਸੀਂ ਤਾਂ ਰੱਬ ਦੀ ਯਾਦ ਲਈ ਵੀ ਕਹਿੰਦੇ ਹਾਂ ਜੀ, ਅਜੇ ਕਿਹੜਾ, ਅਜੇ ਤਾਂ ਜਵਾਨੀ ਹੈ, ਬੁਢਾਪੇ ਲਈ ਕੰਮ ਹੈ, ਫਿਰ ਦੇਖਾ ਜਾਵਾਂ ਹੋਰ ਬੁਢਾਪੇ 'ਚ ਕੀ ਕਰਨਾ ਹੈ, ਉਦੋਂ ਇਹੀ ਕੁਛ ਕਰਨਾ ਜੀ। ਲੇਕਿਨ ਉੱਥੇ, ਔਰ ਇਹੀ ਕਾਰਨ ਹੈ, ਕਈ ਵਾਰ ਕੁਝ ਸ਼ਬਦ ਅਸੀਂ ਸਾਹਿਬਜ਼ਾਦਾ ਸ਼ਬਦ ਇਸਤੇਮਾਲ ਕਰਦੇ ਹਾਂ, ਬਹੁਤ ਵਾਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਹੁਣ 7 ਸਾਲ ਦਾ ਕਿਵੇਂ ਬਾਬਾ ਬਣ ਗਏ ਜੀ। ਹੁਣ ਇੱਕ ਪਾਸੇ ਬਾਬਾ ਹੈ ਜਿਹੜਾ ਅਸੀਂ ਆਪਣੇ ਬਜ਼ੁਰਗ ਦੇ ਲਈ ਵੀ ਇਸਤੇਮਾਲ ਕਰਦੇ ਹਾਂ, ਬਾਬਾ ਜੀ ਦਾਦੇ ਲਈ ਵੀ ਇਸ ਸ਼ਬਦ ਇਸਤੇਮਾਲ ਹੁੰਦਾ, ਔਰ ਅਸੀਂ ਬਾਬਾ ਨਾਨਕ ਜਿਹੜੇ ਬਹੁਤ ਬਜ਼ੁਰਗ ਔਰ ਰੂਹਾਨੀਅਤ ਦੇ ਸਿਖਰ ਹੋਣ, ਉਹਨਾਂ ਨੂੰ ਵੀ ਅਸੀਂ ਬਾਬਾ ਇਸਤੇਮਾਲ ਕਰਦੇ।
ਪਰ ਇੱਥੇ ਇਹ ਵੀ ਗੱਲ ਜ਼ਾਹਰ ਹੈ ਕਿ ਜਿਹੜੇ ਗੁਰੂ ਦੇ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਵਧੇ ਹੋ ਜਾਂਦੇ ਨੇ, ਜੀਵਨ ਦੇ ਉਸ ਦੇਹ ਦੇ ਮੋਹ ਤੋਂ ਅੱਡ ਹੁੰਦੇ ਨੇ। ਵਧੇ ਇਹੀ ਹੁੰਦਾ ਹੈ ਕਿ ਦੇਹ ਦਾ ਮੋਹ ਮੁੱਕ ਜਾਂਦਾ ਜੀ। ਔਰ ਤੁਸੀਂ ਫਿਰ ਉਹ 7 ਤੇ 9 ਸਾਲ ਤੇ 14 ਤੇ 16 ਸਾਲ ਦੇ ਵੀ ਜਿਹੜੇ ਨੇ ਉਹ ਬਾਬੇ ਬਣ ਜਾਂਦੇ ਨੇ। ਉਹਨਾਂ ਦੇ ਵਿੱਚ ਉਹੀ ਵਿਜ਼ਡਮ ਹੈ ਜਿਹੜਾ ਮਰਨ ਦੇ ਲਈ ਤਿਆਰ ਹੈ। ਔਰ ਇਹੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਕਸਰ ਕਹਿੰਦੇ ਸੀ ਕਿ ਜਿਹੜਾ ਰੁਤਬਾ ਕਿਸੇ ਜਪੀਏ ਨੂੰ, ਤਪੀਏ ਨੂੰ, ਕੋਈ ਸੰਜਮ ਡਿਸਪਲਿਨ ਵਾਲੇ ਨੂੰ ਕਈ ਸ਼ਾਇਦ ਜਨਮਾਂ 'ਚ ਹਾਸਲ ਨਾ ਹੁੰਦਾ ਹੋਏ, ਉਹ ਸ਼ਹੀਦ ਨੂੰ ਸ਼ਹਾਦਤ ਦੇ ਨਾਲ ਮਿਲ ਜਾਂਦਾ। ਔਰ ਉਹਦਾ ਕਾਰਨ ਹੀ ਹੈ ਕਿ ਅਸੀਂ ਜਪ ਕਿਉਂ ਕਰਦੇ ਹਾਂ, ਤਪ ਕਿਉਂ ਕਰਦੇ ਹਾਂ, ਸੇਵਾ ਵੱਲ। ਦੂਜਾ ਕਿ ਸਰੀਰ ਦਾ ਮੋਹ ਮਰੇ, ਮਨ 'ਚੋਂ ਮੈਂ ਨਿਕਲੇ, ਤੇ ਜਿਹੜਾ ਮਰਨ ਲਈ ਤਿਆਰ ਹੈ ਉਸ ਦਾ ਤਾਂ ਸਭ ਕੁਝ ਨਾਲ ਹੀ ਖਤਮ ਹੋ ਗਿਆ। ਔਰ ਇਹੀ ਕਾਰਨ ਹੈ ਕਿ ਸ਼ਹੀਦ ਦਾ ਰੁਤਬਾ ਜਿਹੜਾ ਇਸਲਾਮ ਦੇ ਹਵਾਲੇ ਨਾਲ ਵੀ, ਇਸਲਾਮ ਦੇ ਵਿੱਚ ਇਨਫੈਕਟ ਜਿਹੜਾ ਸ਼ਹੀਦ ਸ਼ਬਦ ਆਇਆ ਹੀ ਅਰਬੀ 'ਚੋਂ ਹੈ, ਬਾਅਦ ਫਾਰਸੀ 'ਚ ਵੀ ਯੂਜ਼ ਹੋਇਆ, ਜਿਸ ਦਾ ਮਤਲਬ ਹੈ ਗਵਾਹੀ ਦੇਣ ਵਾਲਾ। ਇੱਥੋਂ ਹੀ ਸ਼ਹਾਦਤ ਸ਼ਬਦ ਬਣਦਾ ਕਿ ਔਰ ਇਹ ਬਿਲੀਫ ਹੈ ਔਰ ਇਹ ਬੇਸਿਕ ਅਕੀਦਾ ਜਿਹਦੇ ਉੱਤੇ ਗੱਲ ਖੜੀ ਹੈ ਕਿ ਜਿਹੜੀ ਸ਼ਹੀਦ ਰੂਹ ਹੈ, ਸ਼ਹੀਦ ਦਾ ਇਸ ਧਰਤੀ ਤੋਂ ਜਾਣਾ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਉਹਦੀ ਮੌਜੂਦਗੀ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਧਰਤੀ ਦੇ ਜਿਸ ਖਿੱਤੇ ਤੋਂ ਇਹ ਸ਼ਹੀਦ ਰੂਹ ਆਈ ਹੈ ਉਹਦਾ ਨਿਜ਼ਾਮ ਇੰਨਾ ਭ੍ਰਸ਼ਟਿਆ ਜਾ ਚੁੱਕਾ ਹੈ ਕਿ ਉਹ ਰਹਿਣ ਦੇ ਕਾਬਲ ਨਹੀਂ। ਔਰ ਇਸ ਨੂੰ ਜੇ ਅਸੀਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਦੇ ਨਾਲ ਜੋੜ ਕੇ ਦੇਖਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ ਚਮਕੌਰ ਦੀ ਜੰਗ 'ਚ, ਗੁਰੂ ਪਿਤਾ ਆਪ ਤੋਰਦੇ ਨੇ ਤੇ 10ਵੇਂ ਪਾਤਸ਼ਾਹ ਖੁਸ਼ੀ ਦੇ ਵਿੱਚ ਜਕਾਰਾ ਛੱਡਦੇ ਨੇ ਜੀ। ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਉਸ ਰਾਏ ਕੱਲੇ ਦਾ ਮਾਹੀ ਨੂਰਾ ਮਾਈ ਜਿਹੜਾ ਉਹ ਲੈ ਕੇ ਆਉਂਦਾ ਸਰਹੰਦ ਤੋਂ। ਔਰ ਜਦੋਂ ਤੱਕ ਉਹ ਪਹੁੰਚਦਾ ਹੈ 10ਵੇਂ ਪਾਤਸ਼ਾਹ ਉਹਦੇ ਕੋਲ ਰਾਏ ਕੱਲੇ ਕੋਲ ਟਿਕੇ ਹੋਏ ਨੇ, ਬਾਹਰ ਖੁੱਲੇ ਦੇ ਵਿੱਚ ਰਹਿਰਾਸ ਦਾ ਵਕਤ ਹੈ, ਦੀਵਾਨ ਸਜਿਆ ਹੋਇਆ ਤੇ ਨੂਰਾ ਮਾਈ ਜਿਹੜਾ ਉਹ ਲੇਟ ਉੱਥੇ ਪਹੁੰਚਦਾ ਹੈ, ਸ਼ਾਮ ਸੂਰਜ ਡੁੱਬਣ ਦੇ ਨੇੜੇ। ਔਰ ਉਹ ਫਿਰ ਵਾਕਿਆ ਸੁਣਾ ਰਿਹਾ ਸੰਗਤ ਨੂੰ, ਰੋ ਰਿਹਾ ਜ਼ਾਰੋ ਜ਼ਾਰ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਕੋਈ ਹੋਰ ਕਮਿਊਨੀਕੇਸ਼ਨਸ ਤਾਂ ਨਹੀਂ ਸੀ, ਪਰਸਨ ਹੀ ਸੀ ਕਿ ਕੀ ਹੋਇਆ। ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ, ਉਹਨਾਂ ਨੂੰ ਸਾਰੀ ਉਹਨੇ ਕਹਾਣੀ ਦੱਸੀ ਕਿ ਗੰਗੂ ਨੇ ਕੀ ਕਰਤੂਤ ਕੀਤੀ, ਕਿਵੇਂ ਉਹ ਜਾ ਕੇ ਮੋਰਿੰਡੇ ਥਾਣੇ 'ਚ ਉਹਨੇ ਖਬਰ ਦਿੱਤੀ, ਕਿਵੇਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਜਿਹੜਾ ਸਰਹੰਦ ਲਿਆਂਦਾ ਗਿਆ, ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਬੱਚਿਆਂ ਦੇ ਨਾਲ ਕੈਦ ਕੀਤਾ ਗਿਆ, ਕਿਵੇਂ ਉਹਨਾਂ ਨੇ ਸਾਹਿਬਜ਼ਾਦਿਆਂ ਨੇ ਚੈਲੰਜ ਕੀਤਾ ਸਰਹੰਦ ਦੀ ਕਚਹਿਰੀ 'ਚ, ਕਿਵੇਂ ਨੀਹਾਂ ਦੇ ਵਿੱਚ ਚਿਣੇ ਗਏ, ਫਿਰ ਕੋਏ ਗਏ, ਕਿਵੇਂ ਮਾਤਾ ਗੁਜਰੀ ਜੀ ਨੂੰ ਬੁਰਜ ਦੇ ਵਿੱਚ ਸ਼ਹੀਦ ਕੀਤਾ ਗਿਆ। ਔਰ ਗੁਰੂ ਕਲਗੀਧਰ ਸੰਗਤ ਰੋ ਰਹੀ ਹੈ ਨਾਲ, ਜਿਉਂ ਨੂਰਾ ਮਾਈ ਬਿਆਨ ਕਰ ਰਹੇ ਜੀ। ਔਰ ਬਾਹਰ ਖੁੱਲਾ ਮੈਦਾਨ ਹੈ, 10ਵੇਂ ਪਾਤਸ਼ਾਹ ਗੰਭੀਰ ਮੁਦਰਾ ਦੇ ਵਿੱਚ ਜਿਹੜੇ ਨੇ ਉਸ ਨੂੰ ਸੁਣ ਰਹੇ ਨੇ ਔਰ ਆਪਣੇ ਤੀਰ ਦੇ ਨਾਲ, ਜਿਵੇਂ ਅਸੀਂ ਕਈ ਵਾਰ ਗੱਲ ਕਰਦੇ ਕਿਸੇ ਚੀਜ਼ ਨਾਲ ਕਰ ਰਹੇ ਹੁੰਦੇ, ਉਹ ਤੀਰ ਦੇ ਨਾਲ ਇੱਕ ਜਿਹੜਾ ਹੈ ਉਹ ਜ਼ਮੀਨ ਵੱਲ ਕਰ ਰਹੇ ਨੇ ਕੁਛ। ਔਰ ਜਿਉਂ ਹੀ ਨੂਰੇ ਮਾਈ ਨੇ ਇਸ ਆਪਣੀ ਸਾਰੀ ਕਹਾਣੀ ਦਾ ਜਾਂ ਜਾਣਕਾਰੀ ਦਾ ਅੰਤ ਕੀਤਾ ਕਿ ਕਿਵੇਂ ਮਾਤਾ ਜੀ ਵੀ ਸ਼ਹੀਦ ਹੋਏ ਔਰ ਕਿਵੇਂ ਹੋਏ, ਤੇ 10ਵੇਂ ਪਾਤਸ਼ਾਹ ਨੇ ਤੀਰ ਦੇ ਨਾਲ ਇੱਕ ਕਾਈ ਦਾ ਬੂਟਾ, ਜਿਹੜੀ ਵਾਈਲਡ ਗ੍ਰਾਸ ਹੈ ਜੀ, ਉਹ ਪੁੱਟ ਕੇ ਕਿਹਾ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ ਜੀ। ਹੁਣ ਬਰਾਬਰ ਦੇ ਵਿੱਚ ਜੂਝਣਾ, ਜੰਗ ਦੇ ਮੈਦਾਨ ਦੇ ਵਿੱਚ ਉਹ ਖੁਸ਼ੀ ਹੈ ਕਿ ਜੇ ਕੋਈ ਜੂਝਦਾ ਹੈ ਔਰ ਸ਼ਹੀਦ ਹੁੰਦਾ। ਔਰ ਇਹ ਉਹੀ ਕ੍ਰਾਈਟੇਰੀਆ ਜਿਹੜਾ ਅਸੀਂ ਹਿਊਮਨ ਰਾਈਟਸ ਡੇ ਤੇ ਡਿਸਕਸ ਕੀਤਾ ਸੀ ਗੁਰੂ ਨਾਨਕ ਸਾਹਿਬ ਦਾ, ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜਿੱਥੇ ਜੰਗ ਹੈ, ਜੰਗ ਦੇ ਮੈਦਾਨ 'ਚ ਲੜ ਰਹੇ ਨੇ, ਉਹ ਯੋਧਿਆਂ ਦੀ ਤਰ੍ਹਾਂ ਲੜੇ ਜੀ, ਪਰ ਜਿੱਥੇ ਸਕਤਾ ਸੀਹੋ ਮਾਰੇ ਪੈ ਵਗੇ, ਜਿੱਥੇ ਇੱਕ ਧਿਰ ਸ਼ੇਰ ਬਣ ਕੇ ਇੱਜੜ ਦੇ ਉੱਤੇ ਆਏ, ਉਹ ਫਿਰ ਖਸਮ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਔਰ ਇਹੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਜ਼ੁਲਮ ਦੀ ਅਖੀਰ ਸੀ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹਨਾਂ ਦੀ ਹੁਣ ਜੜ ਪੁੱਟੀ ਗਈ। ਜੜ ਇਸੇ ਲਈ, ਜਿਵੇਂ ਮੈਂ ਸ਼ਹੀਦ ਦੇ ਕੰਟੈਕਸਟ 'ਚ ਕਿਹਾ ਕਿ ਸ਼ਹੀਦ ਫਿਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਰੱਬ ਦੀ ਦਰਗਾਹ ਦੇ ਵਿੱਚ, ਅੱਲਾਹ ਤਾਲਾ ਦੀ ਦਰਗਾਹ ਦੇ ਵਿੱਚ ਗਵਾਹੀ ਹੁੰਦਾ ਕਿ ਇਹ ਹੁਣ ਨਿਜ਼ਾਮ ਰਹਿਣ ਦੇ ਕਾਬਲ ਨਹੀਂ। ਤੇ ਫਿਰ ਇਹੋ ਜਿਹੇ ਨਿਜ਼ਾਮ ਜਿਹੜੇ ਨੇ ਦਰਗਾਹ ਦੇ ਵਿੱਚ ਆਪਣੀ ਚਿੱਠੀ ਪੜਵਾ ਲੈਂਦੇ ਨੇ। ਇਹ ਵੀ ਇੱਕ ਕਸਟਮ ਹੁੰਦਾ ਸੀ ਪੁਰਾਣੇ ਵੇਲੇ, ਜਦੋਂ ਜਿਹੜੇ ਲਾਗੀ ਨੇ ਜਾਂ ਸੁਨੇਹ ਲੈਣ ਵਾਲੇ ਲੈ ਕੇ ਜਾਂਦੇ ਸੀ, ਜੇ ਕਿਸੇ ਦੀ
ਮੌਤ ਦੀ ਖਬਰ ਹੈ ਤੇ ਉਹ ਚਿੱਠੀ ਨੂੰ ਉੱਤੋਂ ਪਾੜਿਆ ਹੁੰਦਾ ਸੀ ਥੋੜਾ ਜਿਹਾ, ਤੇ ਬਹੁਤਿਆਂ ਨੂੰ ਇਹ ਚਿੱਠੀ ਦੇਖਦਿਆਂ ਹੀ ਜਦੋਂ ਆਂਦਾ ਸੀ ਲਾਗੀ ਸੁਨੇਹਾ ਲੈ ਕੇ, ਤੇ ਉਹ ਚਿੱਠੀ ਦੇਖਦਿਆਂ ਹੀ ਰੋਣ ਲੱਗ ਜਾਂਦੇ ਸੀ, ਜਿਹੜੇ ਵੈਣ ਪੈਣ ਲੱਗ ਜਾਂਦੇ ਸੀ ਕਿ ਭਾਈ ਕੋ ਮਰ ਗਿਆ। ਤੇ ਗੁਰੂ ਸਾਹਿਬ ਨੇ ਫਰਮਾਇਆ ਵੀ ਜਿਨ ਕੀ ਚੀਰੀ ਦਰਗਾਹ ਪਾਟੀ ਤੇ ਨਾ ਮਰਨਾ ਭਾਈ, ਜੀ ਕਿ ਜਿਨ੍ਹਾਂ ਦੀ ਚਿੱਠੀ ਦਰਗਾਹ 'ਚ ਫਟ ਗਈ। ਹੁਣ ਇਹ ਜ਼ੁਲਮ ਜਿਹੜਾ ਹੈ ਉਹ ਇਹਨਾਂ ਨਿਜ਼ਾਮਾਂ ਦੀ ਚਿੱਠੀ ਪੜਵਾ ਦਿੰਦਾ ਹੈ ਦਰਗਾਹ ਦੇ ਵਿੱਚ। ਔਰ 10ਵੇਂ ਪਾਤਸ਼ਾਹ ਨੇ ਫਰਮਾਇਆ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਔਰ ਮੈਂ ਸਮਝਦਾ ਵੀ ਸਾਡੇ ਲਈ ਇਹ ਜੂਨ 84 ਨਵੰਬਰ 84 ਦੇ ਜਿਹੜੇ ਇਹਨਾਂ ਦੀ ਹਕੂਮਤ ਜੋਕੀ ਦੇ ਜ਼ੁਲਮ ਨੇ, ਇਹਨਾਂ ਦੀ ਚਿੱਠੀ ਤਾਂ ਇਹਨਾਂ ਦੀ ਪਾਟੀ ਹੋਈ ਹੈ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ। ਔਰ ਜਿਵੇਂ ਜਿਹੜਾ 1 ਲੱਖ 1.5 ਲੱਖ ਤੋਂ ਜ਼ਿਆਦਾ ਸ਼ਹਾਦਤਾਂ ਇਸ ਸਮੇਂ 'ਚ ਹੋਈਆਂ ਨੇ, ਕਿਵੇਂ ਮਾਸੂਮ ਛੋਟੇ ਛੋਟੇ ਬੱਚੇ ਗੈਸਾਂ ਦੇ ਉੱਤੇ ਰੱਖ ਕੇ ਰੋਸਟ ਕਰ ਦਿੱਤੇ ਗਏ, ਕਿਵੇਂ ਭੈਣਾਂ ਦੇ ਨਾਲ ਨੂੰ ਬੇਅਦਬ ਕੀਤਾ ਗਿਆ, ਕਿਵੇਂ ਹਜ਼ਾਰਾਂ ਜਿਹੜੇ ਨੇ ਉਹ ਜਿਉਂਦੇ ਤੇਲ ਪਾ ਕੇ ਸਾੜ ਦਿੱਤੇ ਗਏ, ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ ਗਏ। ਲੇਕਿਨ ਅੱਜ ਵੀ ਜੇ ਕੌਮ ਆਪਣੇ ਨਿਸ਼ਾਨੇ ਤੋਂ ਭਟਕੀ ਹੈ, ਆਪਣੇ ਸਿੱਖੀ ਅਕੀਦੇ ਤੋਂ ਭਟਕਦੀ ਹੈ, ਅੱਜ ਅਸੀਂ ਜਿਹੜਾ ਸਿੱਖੀ ਸਰੂਪ ਵੀ ਸਾਨੂੰ ਜਿਹੜਾ ਉਹ ਲੱਗਦਾ ਕਿ ਵੀ ਬੜਾ ਇਹ ਕੋਈ ਔਖਾ ਕੰਮ ਹੈ, ਤੇ ਫਿਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਉਸ ਸਰਹੰਦ ਦੀ ਕੰਧ ਵੱਲ ਇੱਕ ਵਾਰੀ ਮੂੰਹ ਕਰਕੇ ਆਪਣੇ ਆਪ ਨੂੰ ਪੁੱਛੀਏ ਕਿ ਜੋ ਕੁਰਬਾਨੀ, ਜੋ ਭਵਿੱਖ ਦਾ ਖਾਲਸੇ ਦਾ ਨੀਂਹ ਜਿਹੜਾ ਮਹਿਲ ਹੈ ਜਿਸ 'ਚ ਉਹਨਾਂ ਨੇ ਆਪਣੀ ਰੱਤ ਪਾਈ ਹੈ, ਅਸੀਂ ਜੇ ਇੰਨੇ ਭਗੌੜੇ ਹੈ ਤੇ ਫਿਰ ਅਸੀਂ ਕਿਹੜਾ ਮੂੰਹ ਅਕਾਲ ਪੁਰਖ ਨੂੰ ਦਿਖਾਵਾਂਗੇ, ਕਿਹੜਾ ਮੂੰਹ ਆਪਣੇ ਪਿਤਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਆਪਣੀ ਮਾਤਾ ਸਾਹਿਬ ਕੌਰ ਨੂੰ ਵਿਖਾਵਾਂਗੇ। ਸੋ ਅੱਜ ਅਸੀਂ ਹੋਰ ਕੋਈ ਸਿਆਸੀ ਚਰਚਾ ਨਾ ਕਰਕੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।